ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਖਬਰਾਂ ਕਰਾਂਗੇ। ਦੇਖਦੇ ਹਾਂ ਜੀ ਉੱਥੇ ਕੀ ਕੁਛ ਹੈ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਦਾਵਰ ਸਿੰਘ, ਮਨਜੀਤ ਕੌਰ, ਜੁਬਾ ਸਿਟੀ, ਸੋਢੀ ਸਿੰਘ, ਸੈਕਰਾਮੈਂਟੋ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਵਿਰਦੀ, ਕਲੋਵਸ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ। ਬਹਾਦਰ ਸਿੰਘ ਗਿੱਲ, ਫੋਲਡ। ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ। ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮਾਟ। ਸਰਬਜੀਤ ਸਿੰਘ ਚੋਕਰ, ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਵੱਡੇ ਵੱਡੇ ਐਲਾਨ ਕੀਤੇ ਗਏ। ਬਿਲਕੁਲ ਜੀ, ਕਾਫੀ ਕੁਝ ਜਿਹੜਾ ਜੀ ਉਹ ਐਲਾਨਿਆ ਗਿਆ ਜੀ, ਔਰ ਖਾਸ ਤੌਰ ਦੇ ਉੱਤੇ ਜਿਹੜਾ ਇਗਨੋਰਡ ਸਿਟੀ ਹੈ ਜੀ ਸੁਲਤਾਨਪੁਰ ਲੋਧੀ, ਉਹਦੇ ਵਾਸਤੇ ਬਹੁਤ ਸਾਰੇ ਐਲਾਨ ਜਿਹੜੇ ਆ ਜੀ ਉਹ ਕੀਤੇ ਗਏ ਆ। ਸੋ ਇਹ ਕਿੰਨੇ ਕੁ ਪੂਰੇ ਜਿਹੜੇ ਹੁੰਦੇ ਆ ਜੀ, ਇਹ ਸਭ ਤੋਂ ਅਹਿਮ ਜਿਹੜਾ ਜੀ ਹੋਊਗਾ। ਦੋ ਸਮਾਗਮ ਜਿਹੜੇ ਸੀ ਹੋਏ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ, ਇੱਕ ਜਿਹੜਾ ਸਮਾਗਮ ਸੀਗਾ ਜੀ ਉਹ ਸਰਕਾਰ ਨੇ ਇੱਥੇ ਕੀਤਾ। ਦੋਨਾਂ ਨੇ ਇੱਕ ਦੂਜੇ ਨੂੰ ਸੱਦੇ ਦਿੱਤੇ। ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਜੀ ਉਹ ਸੱਦਾ ਦਿੱਤਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨੂੰ ਸੱਦਾ ਦਿੱਤਾ। ਨਾ ਸਰਕਾਰ ਉੱਧਰ ਗਈ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਉਹ ਇੱਧਰ ਆਈ। ਦੋਨੋਂ ਸਮਾਗਮ ਦੇ ਵਿੱਚ ਲੋਕਾਂ ਦੇ ਬਹੁਤ ਵੱਡੀ ਗਿਣਤੀ ਸੀਗੀ ਜੀ। ਇਸ ਦਿਨ ਦੇ ਉੱਤੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਜੀ ਉਹ ਜਾਂਦੇ ਆ। ਗੁਰੂ ਨਾਨਕ ਸਾਹਿਬ ਦੀ ਛੋਹ ਪ੍ਰਾਪਤ ਜਿਹੜੀ ਧਰਤੀ ਹੈ ਜੀ ਉੱਥੇ। ਮੁੱਖ ਮੰਤਰੀ ਹੋਰਾਂ ਨੇ ਜਿਹੜੇ, ਕਿਉਂਕਿ ਸਰਕਾਰੀ ਸਮਾਗਮ ਸੀ, ਸਰਕਾਰ ਦੇ ਹੀ ਐਲਾਨ ਜਿਹੜੇ ਹੋਣੇ ਸੀਗੇ। ਇਹਦੇ ਵਿੱਚ ਪੂਰਾ ਸਾਲ ਭਰ ਚੱਲਣ ਦੇ ਵਾਸਤੇ ਜਿਹੜੇ ਸਮਾਗਮ ਨੇ 150 ਕਰੋੜ ਰੁਪਏ ਦੇ 26 ਪ੍ਰੋਜੈਕਟਾਂ ਦਾ ਨੀਂਹ ਪੱਥਰ ਜਿਹੜਾ ਜੀ ਉਹ ਰੱਖਿਆ। ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਬਟਾਲਾ ਦੇ ਮੁੱਢਲੇ ਢਾਂਚੇ ਦਾ ਵਿਕਾਸ ਕਰਨਾ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਇਹ ਕਿਹਾ ਗਿਆ ਜੀ ਕਿ 3 ਹਾਈ ਲੈਵਲ ਪੁਲ, 2 ਪੈਦਲ ਚੱਲਣ ਵਾਲੇ ਪੁਲ, ਬਿਆਸ ਦਰਿਆ ਦੇ ਉੱਤੇ ਬਣਾਇਆ ਜਾਣ ਵਾਲਾ ਹਾਈ ਲੈਵਲ ਦਾ ਪੁਲ ਜਿਹੜਾ ਜੀ ਉਹ ਸ਼ਾਮਲ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਸਟ ਹਾਊਸ ਬਣਾਇਆ ਜਾਊਗਾ। ਇਹ ਸਾਰੇ ਪ੍ਰੋਜੈਕਟ ਸਾਲ 19 ਚ ਮੁਕੰਮਲ ਜਿਹੜੇ ਜੀ ਉਹ ਕੀਤੇ ਜਾਣਗੇ। ਇਹ ਦੱਸਿਆ ਗਿਆ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਕਿ ਜਿਹੜੇ ਇੱਥੇ ਯਾਤਰੂ ਆਉਣਗੇ ਉਹਨਾਂ ਦੇ ਵਾਸਤੇ ਵਿਸ਼ੇਸ਼ ਸਕੀਮਾਂ ਚਲਾਈਆਂ ਜਾਣਗੀਆਂ। ਇੱਕ ਸਾਲ ਦੇ ਦੌਰਾਨ 10.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਹਰ ਪਿੰਡ ਦੇ ਵਿੱਚ 550 ਬੂਟੇ ਜਿਹੜੇ ਜੀ ਉਹ ਲਾਏ ਜਾਣਗੇ, ਔਰ ਇਹ ਬੂਟੇ ਜਿਹੜੇ ਗ੍ਰਾਮ ਪੰਚਾਇਤਾਂ ਦੀ ਮਦਦ ਦੇ ਨਾਲ ਲਾਏ ਜਾਣਗੇ। ਉਹਨਾਂ 36 ਪਿੰਡਾਂ ਤੇ 11 ਨਗਰ ਪੰਚਾਇਤਾਂ ਦੇ ਵਿਕਾਸ ਦੀ ਯੋਜਨਾ ਬਣਾਈ ਗਈ ਆ ਜਿੱਥੇ ਗੁਰੂ ਨਾਨਕ ਸਾਹਿਬ ਗਏ। ਸੁਲਤਾਨਪੁਰ ਲੋਧੀ ਦੇ ਵਿੱਚ ਪਿੰਡ ਬਾਬਾ ਨਾਨਕ ਜਿਹੜਾ ਜੀ ਉਹ ਬਣਾਉਣ ਦਾ ਐਲਾਨ ਕੀਤਾ ਗਿਆ ਜੀ। ਜਿਹੜਾ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਹੈ ਉਹਨੂੰ ਵੀ ਜਿਹੜਾ ਜੀ ਹਾਈਫਾਈ ਬਣਾਇਆ ਜਾਊਗਾ। ਕੇਂਦਰ ਸਰਕਾਰ ਜਿਹੜੀ ਹੈ ਜੀ ਉਹ ਡਾਕ ਟਿਕਟ ਜਾਰੀ ਕਰੂਗੀ, ਔਰ ਇਹ ਵੀ ਅਪੀਲ ਕੀਤੀ ਗਈ ਮੁੱਖ ਮੰਤਰੀ ਦੇ ਵੱਲੋਂ ਕਿ ਆਪਣੇ ਘਰਾਂ ਦੇ ਵਿੱਚ ਫਲਾਂ ਵਾਲੇ ਬੂਟੇ ਜਿਹੜਾ ਜੀ ਉਹ ਲਾਉਣ। ਸਵਾਲ ਜਿਹੜਾ ਜੀ ਇਹ ਹੈ ਕਿ ਇੱਕ ਤਾਂ ਦੇਖੋ ਸਰਕਾਰ ਦੇ ਵੱਲੋਂ ਇਹ ਕੋਸ਼ਿਸ਼ ਜਿਹੜੀ ਬਹੁਤ ਚੰਗੀ ਹੈ, ਜਿਹੜੀ 550 ਬੂਟਾ ਜਿਹੜਾ ਜੀ ਹਰ ਪਿੰਡ ਲਾਉਣ ਦੀ ਜਿਹੜੀ ਜੀ ਉਹ ਗੱਲ ਹੈ। ਪਰ ਸਵਾਲਾਂ ਦਾ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਆ ਜੀ ਕਿ ਜੰਗਲਾਤ ਮਹਿਕਮੇ ਦੇ ਉਹਦੇ ਮੰਤਰੀ ਵੀ ਉੱਥੇ ਸਨ। ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਬੂਟੇ ਨੇ ਇਹ ਫਲਦਾਰ ਬੂਟੇ ਵੀ ਇਹਨਾਂ ਦੇ ਵਿੱਚ ਸ਼ਾਮਲ ਹੋਣਗੇ, ਪੁਰਾਤਨ ਬੂਟੇ ਵੀ ਇਹਦੇ ਵਿੱਚ ਸ਼ਾਮਲ ਹੋਣਗੇ। ਬਹੁਤ ਚੰਗੀ ਗੱਲ ਹੈ। ਕਾਗਜ਼ਾਂ ਦਾ ਢਿੱਡ ਜਿਹੜਾ ਜੀ ਜਦੋਂ ਭਰ ਦਿੱਤਾ ਜਾਂਦਾ ਉਦੋਂ ਬਾਅਦ ਜਿਹੜੀ ਉਹ ਕੀ ਹੁੰਦਾ, ਆਈ ਥਿੰਕ ਇਦੋਂ ਵਧੀਆ ਜਿਹੜਾ ਜੀ ਉਹ ਯਾਦ ਕਰਨਾ ਗੁਰੂ ਨਾਨਕ ਸਾਹਿਬ ਨੂੰ ਹੋ ਨਹੀਂ ਸਕਦਾ ਕਿ ਜੇ ਇਨਵਾਇਰਮੈਂਟ ਦੇ ਵਿੱਚ ਏਡਾ ਵੱਡਾ ਜਿਹੜਾ ਜੀ ਉਹ ਇੱਕ ਨਵਾਂਪਣ ਆ ਜਾਵੇ। ਜੇ 550 ਬੂਟਾ ਜਿਹੜਾ ਜੀ ਹਰ ਪਿੰਡ ਵਾਲੇ ਕਿਸੇ ਤਰੀਕੇ ਦੇ ਨਾਲ ਇਹਨੂੰ ਪਾਲ ਲੈਣ, ਇਹ ਜਵਾਬਦੇਹੀ ਪੰਚਾਇਤਾਂ ਦੀ ਜਿਹੜੀ ਹੈ ਜੀ ਉਹ ਬਣਾਉਣੀ ਪਊਗੀ। ਉਹਦੇ ਵਾਸਤੇ ਡੰਡਾ ਜਿਹੜਾ ਜੀ ਉਹ ਸਰਕਾਰ ਨੂੰ ਸਖਤ ਕਰਨਾ ਪਊਗਾ। ਜੇ ਉਹਨਾਂ ਨੇ ਇਹ 550 ਸਾਲਾ ਬੂਟੇ ਜਿਹੜੇ ਜੀ ਉਹ ਬਚਾਉਣੇ ਆ ਤਾਂ ਲਾਉਣੇ ਗੱਲ ਆ, ਬਚਾਉਣੇ ਜਿਹੜੇ ਦੂਜੀ ਗੱਲ ਹੈ। ਰਾਤ ਇੱਥੇ ਗੁਰਪੁਰਬ ਦੇ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਜਿੰਨੀ ਆਤਿਸ਼ਬਾਜ਼ੀ ਜਿਹੜੀ ਹੈ ਜੀ ਉਹ ਚੱਲੀ ਆ, ਜਿੰਨੀ ਠਾਹ ਠੂ ਹੋਈ ਆ,
ਕਿੰਨੇ ਕੁ ਲੋਕ ਜਿਹੜੇ ਜੀ এনवायरमेंट ਦੇ ਪ੍ਰਤੀ ਜਾਗਰੂਕ ਨੇ, ਇਹਦਾ ਇਸ਼ਾਰਾ ਇੱਥੋਂ ਹੀ ਜਿਹੜਾ ਜੀ ਉਹ ਮਿਲ ਜਾਂਦਾ। ਇਸ ਵਾਰੀ ਜੁਲਾਈ ਦੇ ਮਹੀਨੇ ਦੇ ਵਿੱਚ ਸਰਕਾਰ ਦੇ ਵੱਲੋਂ ਲਾਏ ਗਏ ਕਿੰਨੇ ਬੂਟੇ ਬਚੇ ਆ, ਜੇ ਇਹਨੂੰ ਕਿਤੇ ਇਹਦਾ ਜਿਹੜਾ ਜੀ ਘੋਖ ਕਰਵਾ ਲਈ ਜਾਵੇ ਤੇ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਸਾਹਮਣੇ ਆ ਜਾਣੀ ਹੈ। ਲੋਕ ਜਿਹੜੇ ਆ ਜੀ ਉਹ ਇਹਦੇ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਹੈਗੇ। ਕੋਈ ਵੀ ਜਿਹੜਾ ਜੀ ਵਿਅਕਤੀ ਉਹ এনवायरमेंट ਦੇ ਵਾਸਤੇ ਚੰਦ ਲੋਕਾਂ ਨੂੰ ਜਿਹੜਾ ਜੀ ਉਹ ਛੱਡ ਕੇ ਉਹ ਇਹ ਨਹੀਂ ਸਮਝਦਾ ਕਿ ਇਹ ਉਹਦੀ ਵੀ ਜਿਹੜੀ ਹੈ ਜੀ ਉਹ ਡਿਊਟੀ ਆ। ਸਰਕਾਰ ਨੇ ਪ੍ਰੋਗਰਾਮ ਉਲੀਕ ਦਿੱਤੇ, ਬਹੁਤ ਚੰਗੀ ਗੱਲ ਹੈ ਜੀ, ਪਰ ਇਹਦੀ ਜਵਾਬਦੇਹੀ ਜੇ ਸੈੱਟ ਨਾ ਹੋਈ ਤਾਂ ਇਹ ਮਹਿਜ ਜਿਹੜਾ ਜੀ ਉਹ ਕਾਗਜ਼ਾਂ ਦੀ ਖਾਨਾ ਪੂਰਤੀ ਵਾਲੇ ਰਹਿ ਜਾਣੇ। ਜੀ ਬਹੁਤ ਵਧੀਆ ਉਪਰਾਲਾ ਆ ਜੀ, ਪਰ ਲੋਕਾਂ ਨੂੰ ਜ਼ਰੂਰ ਇਹਦੇ ਬਾਰੇ ਦੱਸਣਾ ਜ਼ਰੂਰ ਪਊਗਾ, ਲੋਕੀ ਸਮਝਦੇ ਸੱਚੀ ਨਹੀਂ ਹੈਗੇ। ਤੇ ਅੱਗੇ ਆਪਾਂ ਰਾਜਾ ਵੜਿੰਗ ਦੀ ਜੇ ਗੱਲ ਕਰੀਏ, ਕਈ ਇਹੋ ਜਿਹੇ ਬਿਆਨ ਦੇ ਦਿੰਦਾ ਹੈ ਕਿ ਉਹ ਖਬਰਾਂ ਦੇ ਵਿੱਚ ਹੀ ਰਹਿੰਦਾ, ਇੱਕ ਵਾਰੀ ਫੇਰ ਬਿਆਨ ਦੇ ਕੇ ਚਰਚਿਤ। ਬਿਲਕੁਲ ਜੀ, ਰਾਜਾ ਵੜਿੰਗ ਦੇ ਬਿਆਨ ਜਿਹੜੇ ਜੀ, ਤੁਹਾਡੀ ਗੱਲ ਠੀਕ ਹੈ, ਇਹ ਚਰਚਾ ਦੇ ਵਿੱਚ ਜਿਹੜੇ ਆ ਉਹ ਰਹਿੰਦੇ ਆ। ਰਾਜਸਥਾਨ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਜੀ, ਉੱਥੇ ਚੋਣ ਪ੍ਰਚਾਰ ਦੇ ਵਾਸਤੇ ਗਏ ਹੋਏ ਆ ਰਾਜਾ ਵੜਿੰਗ, ਤੇ ਉੱਥੇ ਬੋਲਦਿਆਂ ਇੱਕ ਵੀਡੀਓ ਜਿਹੜੀ ਜੀ ਵਾਇਰਲ ਹੋ ਗਈ। ਇਸ ਵੀਡੀਓ ਦੇ ਵਿੱਚ ਕੁਝ ਗੱਲਾਂ ਬੜੀਆਂ ਕੰਟਰੋਵਰਸ਼ੀਅਲ ਜਿਹੜੀਆਂ ਜੀ ਉਹ ਰਾਜਾ ਵੜਿੰਗ ਨੇ ਕੀਤੀਆਂ। ਹਾਲਾਂਕਿ ਉਹ ਬਾਅਦ ਦੇ ਵਿੱਚ ਜਿਹੜਾ ਜੀ ਕੁਝ ਗੱਲਾਂ ਦੇ ਉੱਤੇ ਜਿਹੜਾ ਜੀ ਆਪਣਾ ਪ੍ਰਤੀਕਰਮ ਵੀ ਦੇ ਰਿਹਾ। ਉਹਨੇ ਇਹ ਗੱਲ ਜਿਹੜੀ ਕਹੀ ਕਿ ਇਹ ਚੋਣਾਂ ਜਿਤਾ ਕੇ ਜਦੋਂ ਤੁਸੀਂ ਪੰਜਾਬ ਆਓਗੇ ਤਾਂ ਸਵੇਰੇ ਤੁਹਾਨੂੰ ਜਿਹੜਾ ਚਾਹ ਤੇ ਰਸਗੁੱਲੇ ਜਿਹੜੇ ਉਹ ਖਵਾਏ ਜਾਣਗੇ ਤੇ ਸ਼ਾਮ ਨੂੰ ਖੰਘ ਵਾਲੀ ਦਵਾਈ ਜਿਹੜੀ ਹੈ ਜੀ ਉਹ ਪਿਆਈ ਜਾਊਗੀ। ਇਹ ਵੀ ਕਿਹਾ ਗਿਆ ਕਿ ਜੇ ਖੰਘ ਵਾਲੀ ਦਵਾਈ ਦੇ ਨਾਲ ਕੋਈ ਨਹਾਉਣਾ ਚਾਹੁੰਦਾ ਤੇ ਉਹਨੂੰ ਨਹਾ ਵੀ ਦਿੱਤਾ ਜਾਊਗਾ। ਇੱਥੇ ਹੀ ਰਾਜਾ ਵੜਿੰਗ ਨਹੀਂ ਰੁਕੇ, ਇਹ ਵੀ ਕਹਿਤਾ ਕਿ ਜੇ 20,000 ਦੇ ਵੋਟਾਂ ਦੇ ਫਰਕ ਦੇ ਨਾਲ ਇਸ ਉਮੀਦਵਾਰ ਨੂੰ ਨਾ ਜਿਤਾਇਆ, ਤੁਸੀਂ ਫੇਰ ਮੇਰੇ ਕੋਲੋਂ ਕੰਮ ਲੈਣ ਆਏ ਤੇ ਮੈਂ ਤੁਹਾਡੇ ਪਿੱਛੇ ਕੁੱਤੇ ਜਿਹੜਾ ਜੀ ਉਹ ਪਾਊਂਗਾ। ਇਹ ਵੀ ਗੱਲ ਕਹਿਤੀ। ਇੱਥੋਂ ਤੱਕ ਵੀ ਜਿਹੜਾ ਜੀ ਕਹਿਤਾ ਕਿ ਅਸੀਂ ਅਫਸਰਾਂ ਨੂੰ ਧੌਣੋਂ ਫੜ ਕੇ ਕੰਮ ਜਿਹੜਾ ਉਹ ਕਰਵਾਉਣੇ ਆ, ਤੇ ਜਦੋਂ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ, ਇੱਥੇ ਵੀ ਕੰਮ ਜਿਹੜਾ ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਜੀ ਉਹ ਕਰਵਾਵਾਂਗੇ। ਇਹ ਵੀ ਕਿਹਾ ਕਿ ਜਿਹੜੇ ਚੀਫ ਸੈਕਟਰੀ ਦੀ ਕਿਸੇ ਦੀ ਗੱਲ ਕਰ ਰਹੇ ਆ ਕਿ ਮੈਂ ਉਹਨੂੰ ਕਿਹਾ ਕਿ ਕੰਮ ਜਿਹੜਾ ਜੀ ਉਹ ਤੈਨੂੰ ਏਦਾਂ ਕਰਨਾ ਪੈਣਾ। ਉਹਨੇ ਕਿਹਾ ਕਿ ਕਿਉਂ? ਰਾਜਾ ਵੜਿੰਗ ਹੋਰੀ ਜਿਹੜਾ ਜੀ ਨਾਲ ਦੇ ਨਾਲ ਇਹ ਵੀ ਦੱਸ ਰਿਹਾ ਕਿ ਮੈਂ ਉਹਨੂੰ ਕਿਹਾ ਕਿ ਅਸੀਂ ਤੁਹਾਨੂੰ ਬਣਾਇਆ, ਸਾਡੀ ਸਰਕਾਰ ਆਈ ਹੈ ਤਾਂ ਕਰਕੇ ਤੁਸੀਂ ਜਿਹੜਾ ਜੀ ਇੱਥੇ ਹੋ। ਤੇ ਉਹਨੇ ਇਹ ਵੀ ਗੱਲ ਕਹੀ ਕਿ ਅਸੀਂ ਮੈਂ ਤੁਹਾਨੂੰ ਲਾ ਤਾਂ ਨਹੀਂ ਸਕਦਾ ਪਰ ਲੁਹਾ ਸਕਦਾ ਹਾਂ। ਇਹਦੇ ਉੱਤੇ ਜਿਹੜਾ ਸ਼ਰਾਬ ਦੇ ਬਾਰੇ ਦੇ ਵਿੱਚ ਰਾਜਾ ਵੜਿੰਗ ਨੇ ਪ੍ਰਤੀਕਰਮ ਦਿੱਤਾ ਜੀ ਕਿ ਮੈਂ ਤਾਂ ਖੰਘ ਦੀ ਦਵਾਈ ਦੀ ਗੱਲ ਜਿਹੜੀ ਉਹ ਕੀਤੀ ਆ। ਹੁਣ ਇਹ ਨਹੀਂ ਪਤਾ ਜੀ ਕਿ ਜਿਹੜੇ ਘਰੇ ਆਉਂਦੇ ਮਹਿਮਾਨ ਹੈ ਉਹਨਾਂ ਨੂੰ ਖੰਘ ਦੀ ਦਵਾਈ ਕਦੋਂ ਪਰੋਸਣ ਦਾ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਇਹ ਕੋਈ ਨਵਾਂ ਜਿਹੜਾ ਜੀ ਚੱਲ ਪਿਆ, ਜਿਹੜਾ ਵਿਰਸਾ ਹੋਵੇ ਜਿਹਦੇ ਵਿੱਚ ਖੰਘ ਦੀ ਦਵਾਈ ਦੀਆਂ ਸ਼ੀਸ਼ੀਆਂ ਜਿਹੜੀਆਂ ਦੀ ਉਹ ਰੱਖੀਆਂ ਜਾਂਦੀਆਂ ਹੋਣ। ਇਹ ਜਿਹੜੇ ਉਹਦੇ ਬਿਆਨ ਆ ਜੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਆ। ਉਧਰ ਰਾਜ ਬੱਬਰ ਨੇ ਵੀ ਇੱਕ ਕੰਟਰੋਵਰਸ਼ੀਅਲ ਬਿਆਨ ਜਿਹੜਾ ਜੀ ਉਹ ਦਿੱਤਾ। ਸੋ ਕਾਂਗਰਸ ਨੂੰ ਇਹਨਾਂ ਸੂਬਿਆਂ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਹਨੂੰ ਸ਼ਾਇਦ ਇਹ ਕਿਹਾ ਜਾ ਸਕਦਾ ਹੈ ਕਿ ਬਹੁਤੇ ਦੁਸ਼ਮਣ ਲੱਭਣ ਦੀ ਲੋੜ ਨਹੀਂ ਹੈ, ਉਹਦੇ ਆਪਣੀ ਵਿੱਚ ਜਿਹੜੇ ਹੈਗੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇਈ ਜਾ ਰਹੇ। ਮੇਰੇ ਖਿਆਲ ਉਹ ਪਹਿਲਾਂ ਵੀ ਤੜਗੀਆਂ ਬੰਦਾ ਫਿਰਦਾ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਰਕਾਰ ਦੀਆਂ ਜਿਹੜੀਆਂ ਬੱਸਾਂ ਪੰਜਾਬ ਸਰਕਾਰ ਦੀਆਂ ਉਹ ਤੇ ਘਾਟੇ ਦੇ ਵਿੱਚ ਆ, ਪਰ ਬਾਦਲਾਂ ਦੀ ਚਾਂਦੀ। ਐਕਚੁਅਲੀ ਜੀ ਪਿਛਲੇ ਦਿਨਾਂ ਤੋਂ ਜਿਹੜਾ ਚੱਲ ਰਿਹਾ, ਜਿਹੜੀਆਂ ਬੱਸਾਂ PRTC ਤੇ ਰੋਡਵੇਜ਼ ਦੀਆਂ ਵੋਲਵੋ ਬੱਸਾਂ ਜਿਹੜੀਆਂ ਪਾਈਆਂ, ਇਹਦੇ ਨਾਲ ਪਿਛਲੇ ਕੁਝ ਸਮੇਂ ਤੋਂ ਇਹ ਦੋ ਸਰਕਾਰੀ ਅਦਾਰਿਆਂ ਦੇ ਵਿੱਚ ਕੁਝ ਰੌਣਕ ਜਿਹੜੀ ਆ ਜੀ ਉਹ ਪੈਸੇ ਦੇ ਨਾਲ ਲੱਗਣ ਲੱਗੀ ਸੀਗੀ। ਤੇ ਇਹ ਜਾਪਿਆ ਜੀ ਕਿ ਇਹ ਡੱਕੇ ਡੋਲੇ ਖਾ ਰਹੀ ਜਿਹੜੀ ਸਰਕਾਰੀ ਬੱਸ ਸੇਵਾ ਆ ਉਹਦੇ ਇੱਕ ਤਾਂ ਮੁਲਾਜ਼ਮ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੀਆਂ ਨੌਕਰੀਆਂ ਬਚ ਜਾਣਗੀਆਂ, ਸਰਕਾਰੀ ਇਹ ਜਿਹੜੀ ਬੱਸ ਸਰਵਿਸ ਆ ਉਹ ਬਚ ਜਾਊਗੀ। ਇੱਕ ਬਹੁਤ ਵੱਡਾ ਜਿਹੜਾ ਨਾ ਜੀ ਖਜ਼ਾਨੇ ਦੇ ਵਿੱਚ ਰੋਲ ਇਹ ਵੋਲਵੋ ਬੱਸਾਂ ਜਿਹੜੀਆਂ ਪਾ ਰਹੀਆਂ ਸੀ, 5 ਬੱਸਾਂ ਨੇ PRTC ਦੀਆਂ ਤੇ ਰੋਡਵੇਜ਼ ਦੀਆਂ। ਜਿਹੜਾ ਪੰਜਾਬ ਰੋਡਵੇਜ਼ ਨੂੰ ਦਿੱਲੀ ਏਅਰਪੋਰਟ ਤੋਂ ਵੋਲਵੋ ਦੇ ਕਰਕੇ 1 ਕਰੋੜ ਰੁਪਈਏ ਦੀ ਕਮਾਈ ਮਹੀਨੇ ਦੀ ਜਿਹੜੀ ਜੀ ਉਹ ਹੈ, ਇਹਦੇ ਨਾਲ ਇਹ ਜਿਹੜੀ ਹੈ ਜੀ ਉਹ ਰੁਕ ਗਈ ਆ। ਵੋਲਵੋ ਬੰਦ ਹੈ। ਜਿਹੜੇ ਪ੍ਰਵਾਸੀ ਪੰਜਾਬੀ ਇਸ ਵੇਲੇ ਆ ਰਹੇ ਆ ਜੀ ਏਅਰਪੋਰਟ ਦੇ ਉੱਤੇ, ਦਿੱਲੀ ਏਅਰਪੋਰਟ ਤੇ, ਉਹਨਾਂ ਦੇ ਕੋਲੇ ਕੋਈ ਰਾਹ ਨਹੀਂ ਬਚਦਾ ਜੀ ਕਿ ਉਹ ਵੱਡੇ ਪਰਿਵਾਰ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਵਰਤਣ। ਜਿਹੜੀ ਸਰਕਾਰੀ ਵੋਲਵੋ ਬੱਸ ਸੀ ਜੀ ਉਹਦਾ ਕਿਰਾਇਆ 1085 ਰੁਪਈਏ ਆ, ਜਦੋਂ ਕਿ 2600 ਰੁਪਈਏ ਤੱਕ ਜਿਹੜਾ ਜੀ ਇਹ ਲੈਂਦੇ ਆ।
ਜਿਹੜੇ ਪ੍ਰਾਈਵੇਟ ਬੱਸਾਂ ਵਾਲੇ, ਇੰਨੇ ਪੈਸੇ ਉਹਨੂੰ ਜਿਹੜਾ ਜੀ ਉਹ ਵੱਧ ਦੇਣੇ ਪੈ ਰਹੇ ਆ ਮਜਬੂਰੀ ਦੇ ਜਿਹੜਾ ਜੀ ਉਹ ਤਹਿਤ। ਹੈ ਕਿ ਇੱਕ ਜਿਹੜਾ ਪਰਮਿਟ ਜਿਹੜਾ ਲੈਣਾ ਪੈਂਦਾ ਜਿਹੜੇ ਬੱਸਾਂ ਨੂੰ, ਟੂਰਿਸਟ ਪਰਮਿਟ, ਉਹ ਇਹਨਾਂ ਦੇ ਕੋਲੇ ਸਰਕਾਰੀ ਬੱਸਾਂ ਦੇ ਕੋਲੇ ਜਿਹੜਾ ਉਹ ਹੈ ਨਹੀਂ ਸੀਗਾ, ਜਿਹਦੇ ਤਹਿਤ ਇਹ ਏਅਰਪੋਰਟ ਤੋਂ ਬੰਦ, ਦਿੱਲੀ ਦੇ ਏਅਰਪੋਰਟ ਤੋਂ ਕੀਤੀਆਂ ਗਈਆਂ ਨੇ। ਇਹ ਜਿਹੜਾ ਟੂਰਿਸਟ ਪਰਮਿਟ ਹੈ ਜੀ, ਇਹ ਪੰਜਾਬ ਸਰਕਾਰ ਨੇ ਦੇਣਾ। ਪੰਜਾਬ ਸਰਕਾਰ ਇਸ ਮਾਮਲੇ 'ਚ ਕਿਉਂ ਢਿੱਲ ਮੱਠ ਜਿਹੜਾ ਜੀ ਉਹ ਕਰ ਰਹੀ ਆ, ਜਦੋਂ ਉਹਦੀ ਆਪਣੀ ਜਿਹੜੀ ਜੀ ਬੱਸ ਸਰਵਿਸ ਹੈ ਪੰਜਾਬ ਦੀ ਆਪਣੀ ਆ, ਇਹਦੇ ਵਾਸਤੇ ਤਾਂ ਐਕਸਟਰਾ ਟਾਈਮ ਲਾ ਕੇ ਐਕਸਟਰਾ ਆਵਰਸ ਦੇ ਵਿੱਚ ਵੀ ਜਿਹੜਾ ਜੀ ਉਹ ਫੈਸਲਾ ਕੀਤਾ ਜਾ ਸਕਦਾ। ਫਿਰ ਇੰਨੇ ਦਿਨ ਜਿਹੜੇ ਆ ਜੀ ਉਹ ਕਿਵੇਂ ਪੈ ਰਹੇ ਆ? 1 ਹਫ਼ਤਾ ਹੋ ਗਿਆ ਇਹ ਜਿਹੜੀ ਬੱਸ ਸਰਵਿਸ ਬੰਦ ਪਈ ਨੂੰ। ਇਹਦੇ ਨਾਲ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ, ਇਹਨਾਂ ਬੱਸਾਂ ਨੂੰ ਲਿਜਾਂਦੇ ਨੇ ਜਾਂ ਉੱਥੇ ਏਅਰਪੋਰਟ ਦੇ ਉੱਤੇ ਜਿਹੜਾ ਜੀ ਉਹ ਕੰਮ ਕਰਦੇ ਨੇ, ਉਹ ਸਾਰੇ ਦੇ ਸਾਰੇ ਵਾਪਸ ਜਿਹੜੇ ਆ ਜੀ ਉਹ ਬੁਲਾ ਲਏ ਗਏ ਆ। ਕਿਰਾਇਆ ਜਿਹੜਾ ਜੀ ਜਿਨ੍ਹਾਂ ਨੇ ਐਡਵਾਂਸ ਬੁਕਿੰਗ ਕਰਾਈ ਸੀ ਉਹਨਾਂ ਨੂੰ ਵਾਪਸ ਜਿਹੜਾ ਉਹ ਕਰਨਾ ਪੈ ਰਿਹਾ। ਹਾਲਾਂਕਿ ਕੁਝ ਫਲਾਈਟਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਵੀ ਇੰਟਰਨੈਸ਼ਨਲ ਸਟਾਰਟ ਹੋਈਆਂ ਨੇ, ਕੁਝ ਫਲਾਈਟਾਂ ਜਿਹੜੀਆਂ ਜੀ ਚੰਡੀਗੜ੍ਹ ਦੇ ਏਅਰਪੋਰਟ ਦੇ ਉੱਤੇ ਵੀ ਜਿਹੜੀਆਂ ਜੀ ਸਟਾਰਟ ਹੋਈਆਂ ਨੇ ਇੰਟਰਨੈਸ਼ਨਲ। ਇਹ ਥੋੜ੍ਹੀਆਂ ਨੇ, ਇਹਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਜਿਹੜੇ ਆਉਂਦੇ ਆ। ਜੇ ਥੋੜ੍ਹਾ ਜਿਹਾ ਉਹ ਇਹ ਕਰ ਸਕਣ ਕਿ ਥੋੜ੍ਹੀ ਇੰਤਜ਼ਾਰ ਦੇ ਨਾਲ, ਵੇਟਿੰਗ ਦੇ ਨਾਲ ਅੰਮ੍ਰਿਤਸਰ ਉਤਰਨ, ਚਾਹੇ ਉਹ ਦੁਬਈ ਜਿਹੜਾ ਦੀ ਹੋ ਕੇ ਆਉਣ, ਸਿੰਗਾਪੁਰ ਦੇ ਥਰੂ ਜਿਹੜਾ ਦੀ ਜੇਕਰ ਉਹ ਆ ਸਕਣ, ਮਲੇਸ਼ੀਆ ਦੇ ਥਰੂ ਆ ਸਕਣ, ਤਾਂ ਇਹ ਉਹਨਾਂ ਦੀ ਥੋੜ੍ਹੀ ਜਾਨ ਸੁਖਾਲੀ ਹੋ ਸਕਦੀ। ਪਰ ਇਹ ਇੰਨੀਆਂ ਫਲਾਈਟਾਂ ਨਹੀਂ ਹੈਗੀਆਂ ਜੀ ਕਿ ਸਾਰੇ ਜਿਹੜੇ ਦੀ ਉਹ ਕਵਰ ਹੋ ਜਾਣ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਜਿਹੜਾ ਜੀ ਉਹ ਕੀਤਾ ਹੈ ਪੰਜਾਬੀਆਂ ਨੇ। ਔਰ ਇਹਨਾਂ ਮਹੀਨਿਆਂ ਦੇ ਵਿੱਚ ਉਹ ਆਪਣੇ ਸਮਾਗਮਾਂ ਦੇ ਕਰਕੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਵਾਸਤੇ ਆਉਂਦੇ ਆ। ਤੁਸੀਂ ਦੇਖੋ ਇਹ ਟਾਈਮ ਕਿਹੜਾ ਚੁਣਿਆ, ਔਰ ਇਹ ਜਿਹੜੀ ਸ਼ਿਕਾਇਤ ਕਰਕੇ ਵਿੱਚੋਂ ਇਹ ਪ੍ਰਾਈਵੇਟ ਵਾਲਿਆਂ ਨੇ ਹੀ ਬੱਸਾਂ ਜਿਹੜੀਆਂ ਜੀ ਉਹ ਬੰਦ ਕਰਵਾਈਆਂ, ਤੇ ਸਰਕਾਰ ਜਿਹੜੀ ਆ ਜੀ ਅਜੇ ਘੂਕ ਸੁੱਤੀ ਪਈ ਆ। ਉਧਰ ਇਸ ਵੇਲੇ ਬਾਦਲ ਪਰਿਵਾਰ ਦੀ ਖਾਸ ਤੌਰ ਦੇ ਉੱਤੇ ਐਨ ਸੁਪਰ ਚਾਂਦੀ ਹੈ। ਪਰ ਆ ਜਿਹੜਾ ਇੱਕ ਕਈ ਵਾਰ ਸਾਨੂੰ ਸਵਾਲ ਆਉਂਦਾ ਆ ਕਿ ਜਿਹੜਾ ਉੱਥੇ ਬੱਸਾਂ ਆ ਉਹ ਦਿੱਲੀ ਸਰਕਾਰ ਨੇ ਬੰਦ ਕੀਤੀਆਂ ਆ, ਤੇ ਪਰ ਜਿਸ ਤਰ੍ਹਾਂ ਤੁਸੀਂ ਦੱਸਦੇ ਉਹਦੇ ਵਿੱਚ ਜਿਹੜੀ ਨਖੱਟੂ ਤਾਂ ਹੈਗੀ ਪੰਜਾਬ ਦੀ ਸਰਕਾਰ। ਦੇਖੋ ਬੱਸਾਂ ਤਾਂ ਕਿਉਂਕਿ ਦਿੱਲੀ ਏਅਰਪੋਰਟ ਜਿਹੜਾ ਜੀ ਬੇਸ਼ੱਕ ਗੁੜਗਾਉਂ ਦੇ ਵਿੱਚ ਪੈਂਦਾ, ਪਰ ਆਉਂਦਾ ਤਾਂ ਦਿੱਲੀ ਸਰਕਾਰ ਦੇ ਜਿਹੜਾ ਜੀ ਅੰਡਰ ਹੈ। ਉਹਨਾਂ ਨੇ ਕਾਗਜ਼ ਪੱਤਰ ਤਾਂ ਉਹਨਾਂ ਨੇ ਹੀ ਚੈੱਕ ਕਰਨੇ ਆ ਜੀ। ਜੇ ਹੁਣ ਕਿਸੇ ਬੱਸ ਦੇ ਕੋਲੇ, ਚਾਹੇ ਉਹ ਸਰਕਾਰੀ ਹੈ ਜੀ, ਉਹਦੇ ਕੋਲੇ ਟੂਰਿਸਟ ਪਰਮਿਟ ਹੀ ਨਹੀਂ ਹੈਗਾ ਜਿਹਦੇ ਤਹਿਤ ਉਹ ਏਅਰਪੋਰਟ ਤੋਂ ਚੱਕ ਸਕੇ ਸਵਾਰੀ, ਡ੍ਰੌਪ ਕਰਨਾ ਹੋਰ ਗੱਲ ਹੈ ਜੀ, ਚੱਕ ਸਕੇ ਉੱਥੋਂ ਸਵਾਰੀ ਜਿਹੜੀ, ਉਹ ਪਰਮਿਟ ਹੋਣਾ ਜ਼ਰੂਰੀ ਹੈ ਜੀ। ਉਹ ਪੰਜਾਬ ਸਰਕਾਰ ਨੇ ਦੇਣਾ, ਉਹ ਪੰਜਾਬ ਸਰਕਾਰ ਤੋਂ ਜਿਹੜਾ ਦੀ ਉਹ ਲੈਣਾ। ਇਸ ਕਰਕੇ ਜੇ ਕਾਗਜ਼ ਪੱਤਰ ਪੂਰੇ ਨਹੀਂ ਤੇ ਦਿੱਲੀ ਏਅਰਪੋਰਟ ਜਿਹੜਾ ਦੀ ਉਹ ਰੋਕ ਰਿਹਾ। ਹਾਂ, ਇਹ ਬਿਲਕੁਲ ਜਿਹੜੀ ਦੀ ਗੱਲ ਸਹੀ ਆ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਚਾਹੇ ਉਹ ਬਾਦਲ ਪਰਿਵਾਰ ਦੀਆਂ, ਇਹ ਕੋਈ ਇਹ ਨਹੀਂ ਹੈਗਾ ਕਿ ਬਿਲਕੁਲ ਜਿਹੜੇ ਇਹਨਾਂ ਦੇ ਕਾਗਜ਼ ਪੱਤਰ ਪੂਰੇ ਆ। ਇਹ ਬਹੁਤ ਸਾਰੇ ਥਾਵਾਂ ਦੇ ਉੱਤੇ ਅਧੂਰੇ ਆ। ਕੋਈ ਟਿਕਟ ਨਹੀਂ ਕਿਸੇ ਨੂੰ ਜਿਹੜਾ ਦੀ ਉਹ ਦਿੰਦੇ, ਕੈਸ਼ ਪੈਸੇ ਜਿਹੜੇ ਉਹ ਫੜ ਕੇ ਆਪਣੇ ਝੋਲਿਆਂ ਦੇ ਵਿੱਚ ਡਾਇਰੈਕਟ ਜਿਹੜਾ ਦੀ ਉਹ ਪਾਉਂਦੇ ਆ। ਇਹਨਾਂ ਦੇ ਉੱਤੇ ਕਦੀ ਨਕੇਲ ਜਿਹੜੀ ਉਹ ਨਹੀਂ ਕੱਸੀ ਗਈ, ਸਰਕਾਰੀ ਬੱਸਾਂ ਦੇ ਉੱਤੇ ਕੱਸ ਦਿੱਤੀ ਗਈ ਜੀ। ਹੁਣ ਇਹ ਤੁਸੀਂ ਕਹ ਲਓ ਕਿ ਜਾਂ ਤਾਂ ਪ੍ਰਾਈਵੇਟ ਬੱਸ ਆਪਰੇਟਰ ਜਿਹੜੇ ਆ ਜੀ ਉਹਨਾਂ ਦੇ ਪ੍ਰੈਸ਼ਰ ਜਿਹੜਾ ਸੀ ਪੈ ਗਿਆ ਜਿਹਦੇ ਤਹਿਤ। ਹਾਂ, ਪਰ ਕਾਗਜ਼ ਪੱਤਰਾਂ ਵਾਲੀ ਜਿਹੜੀ ਗੱਲ ਹੈ ਜੀ ਉਹ ਬਿਲਕੁਲ ਦਰੁਸਤ ਹੈ ਕਿ ਪੰਜਾਬ ਸਰਕਾਰ ਨੇ ਪਰਮਿਟ ਇਸ਼ੂ ਕਰਨੇ ਜਿਹੜੇ ਨਹੀਂ ਕੀਤੇ। ਜੀ ਪਹਿਲਾਂ ਇਹੀ ਸਵਾਲ ਆਉਂਦੇ ਵੀ ਸ਼ਾਇਦ ਜਿਹੜੀ ਦਿੱਲੀ ਦੀ ਸਰਕਾਰ ਇਸ ਤਰ੍ਹਾਂ ਕਰ ਰਹੀ ਆ। ਤੇ ਅੱਗੇ ਚੱਲਦੇ ਜੀ, ਨਵਜੋਤ ਸਿੱਧੂ ਦੇ ਲਈ ਜਿਹੜੇ ਲਾਂਘੇ ਦਾ ਨੀਂਹ ਪੱਥਰ ਆ ਉਹ ਰੱਖਣ ਦੇ ਲਈ ਪਾਕਿਸਤਾਨ ਵੱਲੋਂ ਸੱਦਾ। ਬਿਲਕੁਲ ਜੀ, ਐਕਚੁਅਲੀ ਇਹ ਜਦੋਂ ਪਿਛਲੀ ਵਾਰ ਜਦੋਂ ਪ੍ਰਧਾਨ ਮੰਤਰੀ ਬਣੇ ਆ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਹੋਰੀ, ਕਿਉਂਕਿ ਉਹ ਕ੍ਰਿਕਟ ਦੇ ਦੌਰਾਨ ਦੋਸਤ ਰਹੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਉਹਨਾਂ ਨੂੰ ਸੱਦਿਆ ਗਿਆ ਸੀਗਾ ਤੇ ਉਹ ਗਏ ਵੀ ਸੀ। ਔਰ ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਪਾਕਿਸਤਾਨ ਦੇ ਫੌਜ ਦੇ ਮੁਖੀ ਨੂੰ ਪਾਈ ਗਈ ਜੱਫੀ ਬਹੁਤ ਚਰਚਾ ਦੇ ਵਿੱਚ ਸੀ। ਇਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਹੋਰੀ ਜਿਹੜਾ ਜੀ ਛੱਤੀਸਗੜ੍ਹ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਵਾਸਤੇ ਚੋਣ ਪ੍ਰਚਾਰ ਕਰ ਰਹੇ ਆ, ਤੇ ਹੁਣ ਉਹਨਾਂ ਨੇ ਰਾਜਸਥਾਨ ਵਾਲੀ ਸਾਈਡ ਨੂੰ ਆਉਣਾ। ਇੱਥੇ ਉਹਨਾਂ ਨੇ ਇਸ ਜੱਫੀ ਦਾ ਜ਼ਿਕਰ ਵੀ ਕੀਤਾ। ਇਹ ਗੱਲ ਕਹੀ ਕਿ ਇਹ ਮਹਿਜ਼ ਇੱਕ ਜੱਫੀ ਸੀਗੀ, ਕੋਈ ਰਾਫੇਲ ਡੀਲ ਨਹੀਂ ਸੀਗੀ ਜਿਹੜੀ ਮੈਂ ਧੋਖਾ ਕਰਕੇ ਜਿਹੜਾ ਦੀ ਉਹ ਸਾਈਨ ਕਰ ਲਈ। ਇਹਦਾ ਮਤਲਬ ਕਿ ਉਸ ਚੀਜ਼ ਨੂੰ ਉਭਾਰ ਰਹੇ ਆ। ਹੁਣ ਕੁਝ ਸਮਾਂ ਬੇਸ਼ੱਕ ਉਹਨਾਂ ਦੇ ਉੱਤੇ ਜਿਹੜੀ ਬਿਆਨਬਾਜ਼ੀ, ਚਾਂਦਮਾਰੀ ਜਿਹੜੀ ਆ ਜੀ ਉਹ ਚੁਫੇਰੇ ਤੋਂ ਹੁੰਦੀ ਰਹੀ ਹੈ ਇਸ ਜੱਫੀ ਦੀ ਵਜ੍ਹਾ ਕਰਕੇ। ਜਦੋਂ ਹੁਣ ਕਿਉਂਕਿ ਉਦੋਂ ਉਹਨਾਂ ਨੇ ਇਹ ਗੱਲ ਆ ਕੇ ਉਭਾਰੀ ਸੀ ਕਿ ਕਰਤਾਰਪੁਰ ਲਾਂਘੇ ਦੇ ਸੰਬੰਧੀ ਉਹਨਾਂ ਨੇ ਗੱਲਬਾਤ ਕੀਤੀ ਸੀਗੀ, ਔਰ ਉਹਨਾਂ ਕਿਹਾ ਸੀਗਾ ਕਿ ਜਿਹੜੇ ਫੌਜ ਦੇ ਮੁਖੀ ਨੇ ਪਾਕਿਸਤਾਨ ਦੇ, ਉਹ ਕਹਿੰਦੇ ਸੀ ਅਸੀਂ ਇਹ ਲਾਂਘਾ ਜਿਹੜਾ ਦੀ ਸਾਨੂੰ ਕੋਈ ਇਤਰਾਜ਼ ਨਹੀਂਗਾ ਜੇ ਹੁੰਦਾ। ਤੇ ਉਦੋਂ ਇਹ ਗੱਲ ਆਖੀ ਗਈ। ਅੱਜ ਜਿਹੜੇ ਕ੍ਰੈਡਿਟ ਲੈਂਦੇ ਆ
ਉਹ ਇਹ ਕਹਿੰਦੇ ਸੀਗੇ ਲਾਂਘਾ ਖੋਲ ਹੀ ਨਹੀਂ ਸਕਦਾ। ਈਵਨ ਜੇ ਤੁਸੀਂ ਬਿਆਨ ਚੁੱਕ ਲਓ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਬਿਆਨ ਨੇ ਕਿ ਏਡਾ ਸੌਖਾ ਥੋੜ੍ਹੀ ਆ ਜਿੱਡਾ ਸੌਖਾ ਨਵਜੋਤ ਸਿੰਘ ਸਿੱਧੂ ਹੋਰੀ ਸਮਝਦੇ ਆ ਕਿ ਇਹ ਲਾਂਘਾ ਜਿਹੜਾ ਜੀ ਉਹ ਖੁੱਲ ਜੂਗਾ। ਪਰ ਇਹ ਲਾਂਘੇ ਦੀ ਗੱਲ ਜਿਹੜੀ ਜੀ ਉਹ ਸਿਰੇ ਚੜ੍ਹ ਗਈ। ਦੋਨੋਂ ਸਰਕਾਰਾਂ ਜਿਹੜੀਆਂ ਦੀ ਉਹ ਰਾਜੀ ਹੋ ਗਈਆਂ। 28 ਤਰੀਕ ਨੂੰ ਜਿਹੜਾ ਜੀ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਕਰਤਾਰਪੁਰ ਦੇ ਵਿੱਚ ਇਸ ਲਾਂਘੇ ਦਾ ਉਦਘਾਟਨ ਜਿਹੜਾ ਨੀਂਹ ਪੱਥਰ ਜਿਹੜਾ ਜੀ ਉਹ ਰੱਖਣਗੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰੀ। ਔਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇੱਥੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਨੇ, ਉਹਨਾਂ ਨੂੰ ਇੱਕ ਵਾਰੀ ਫੇਰ ਜਿਹੜਾ ਜੀ ਇਹਦਾ ਸੱਦਾ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਵੱਲੋਂ ਪਾਕਿਸਤਾਨ ਦੇ ਵੱਲੋਂ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਸੱਦਾ ਜਿਹੜਾ ਜੀ ਉਹ ਕਬੂਲ ਕਰ ਲਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਔਰ ਇਹ ਵੀ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹਦੇ ਤੋਂ ਫਿਰ ਇੱਕ ਵਾਰੀ ਪਰਮਿਸ਼ਨ ਜਿਹੜੀ ਆ ਜੀ ਉਹ ਮੰਗੀ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਾਕਿਸਤਾਨ ਜਿਹੜਾ ਜੀ ਉਹ ਜਾਣ ਦੀ। ਉਦੋਂ ਜਿਹੜਾ ਚਰਚਾ ਹੋਇਆ ਸੀ ਉਦੋਂ ਵੀ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੀ ਇੱਕ ਗੱਲ ਕਹਿੰਦੇ ਸੀ ਕਿ ਮੈਂ ਪਰਮਿਸ਼ਨ ਲੈ ਕੇ ਗਿਆ ਸੀ। ਉਹਨਾਂ ਨੇ ਇਹ ਵੀ ਜਿਹੜਾ ਜੀ ਉਦੋਂ ਗੱਲ ਆਖੀ ਸੀ ਕਿ ਜਿਹੜੇ ਬਿਨਾਂ ਪਰਮਿਸ਼ਨ ਤੋਂ ਚਲੇ ਜਾਂਦੇ ਨੇ ਉਹਨਾਂ ਨੂੰ ਪੁੱਛੋ। ਉਹਨਾਂ ਦਾ ਇਸ਼ਾਰਾ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਵੱਲ ਸੀ। ਹੁਣ ਸਵਾਲ ਜਿਹੜਾ ਜੀ ਇਹ ਵੱਡਾ ਰਹੂਗਾ। ਇਹ ਤਾਂ ਹੋ ਨਹੀਂ ਸਕਦਾ ਕਿ ਪਰਮਿਸ਼ਨ ਜਿਹੜੀ ਉਹ ਨਾ ਮਿਲੇ। ਜੇ ਪਰਮਿਸ਼ਨ ਨਹੀਂ ਮਿਲਦੀ ਤੇ ਤਾਂ ਵੀ ਕੇਂਦਰ ਦੀ ਸਰਕਾਰ ਘਿਰੂਗੀ। ਜੇ ਮਿਲਦੀ ਆ ਤੇ ਫਿਰ ਵੀ ਜਿਹੜਾ ਜੀ ਉਹ ਘਿਰੂਗੀ ਕਿ ਤੁਸੀਂ ਇੱਕ ਪਾਸੇ ਪਹਿਲਾਂ ਜਿਹੜਾ ਜੀ ਕਿੰਤੂ ਪਰੰਤੂ ਕਰਦੇ ਸੀਗੇ ਤੇ ਹੁਣ ਤੁਸੀਂ ਜਿਹੜਾ ਜੀ ਦੇਈ ਵੀ ਜਾ ਰਹੇ ਹੋ, ਪਰਮਿਸ਼ਨ ਵੀ ਜਿਹੜੀ ਉਹ ਦਿੱਤੀ ਜਾ ਰਹੇ ਹੋ। ਤਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਤਾਂ ਕਹਿ ਦਿੱਤਾ ਕਿ ਉਹ ਜਾਣਗੇ। ਜਾਣ ਦੇ ਵਾਸਤੇ ਉਹਨਾਂ ਨੇ ਪਰਮਿਸ਼ਨ ਵੀ ਜਿਹੜੀ ਹੈ ਜੀ ਉਹ ਮੰਗ ਲਈ ਆ। ਔਰ ਉਮੀਦ ਹੈ ਕਿ 28 ਤਰੀਕ ਨੂੰ ਉਹ ਇੱਥੇ ਜਿਹੜਾ ਜੀ ਉਹ ਸ਼ਾਮਲ ਹੋਣਗੇ। ਸਿਆਸੀ ਵਿਅਕਤੀ ਨੇ ਤੇ ਸਿਆਸੀ ਵਿਅਕਤੀ ਜਿਹੜਾ ਜੀ ਉਹ ਲਾਹਾ ਵੀ ਜਿਹੜਾ ਜੀ ਉਹ ਲੈਂਦਾ ਆ ਅਕਸਰ ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਚੀਜ਼ਾਂ ਦਾ। ਤੇ ਦੇਖਦੇ ਆ ਜੀ ਕਿ ਇਹ ਹੁਣ ਬਦਲੇ ਹੋਏ ਹਾਲਾਤਾਂ ਦੇ ਵਿੱਚ ਜਦੋਂ, ਕਿਉਂਕਿ ਉਦੋਂ ਤਾਂ ਗੱਲ ਉਹਨਾਂ ਨੇ ਕੀਤੀ ਸੀ ਕਿ ਅਸੀਂ ਲਾਂਘਾ ਖੁਲਵਾਉਣਾ ਚਾਹੁੰਦੇ ਆ। ਹੁਣ ਜਦੋਂ ਦੋਵੇਂ ਸਰਕਾਰਾਂ ਮੰਨ ਗਈਆਂ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਿਆਸਤ ਜਿਹੜੀ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਾਕਿਸਤਾਨ ਜਾਣ ਲਈ। ਚਲੋ ਜੋ ਮਰਜ਼ੀ ਹੋਈ ਜਾਵੇ ਪਰ ਨਾ ਉਹਦਾ ਬੱਜੂਗਾ ਜੀ ਉਹਨੇ ਲਾਂਘਾ ਖਲਵਾਇਆ। ਤੇ ਅੱਗੇ ਉਹ ਗ੍ਰਨੇਡ ਵਾਲੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਤਾਂ ਰੌਲਾ ਪੈ ਗਿਆ ਸੀ ਕਿ ਅਵਤਾਰ ਸਿੰਘ ਗ੍ਰਿਫਤਾਰ ਹੋ ਗਿਆ, ਪਰ ਪੁਲਿਸ ਨੇ ਕਿਹਾ ਕਿ ਉਹ ਗ੍ਰਿਫਤਾਰ ਨਹੀਂ ਹੋਇਆ। ਖਬਰਾਂ ਝੂਠੀਆਂ ਨੇ। ਕੁਛ ਜਗ੍ਹਾ ਦੇ ਉੱਤੇ ਇਹ ਖਬਰਾਂ ਜਿਹੜੀਆਂ ਜੀ ਲੱਗੀਆਂ ਲਾਉਣ ਵਾਲਿਆਂ ਨੇ ਇੱਥੋਂ ਤੱਕ ਕਹਿਤਾ ਕਿ ਅਵਤਾਰ ਸਿੰਘ ਜਿਹੜਾ ਜੀ ਉਹਨੂੰ ਫੜ ਲਿਆ ਪੁਲਿਸ ਨੇ। ਉਹਦੇ ਤੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਜਿਹੜਾ ਜੀ ਉਹ ਫੜਿਆ ਗਿਆ। ਪਰ ਇਹ ਗੱਲਾਂ ਨੂੰ ਜਿਹੜਾ ਜੀ ਉਹ ਝੁਠਲਾਇਆ ਹੈ ਜਿਹੜੀ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ। ਔਰ ਉਹਨੇ ਇਹ ਗੱਲ ਕਹੀ ਹੈ ਕਿ ਅਜੇ ਅਵਤਾਰ ਸਿੰਘ ਦੀ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਉਹਨਾਂ ਜਿਹੜਾ ਜੀ ਇਹ ਵੀ ਕਿਹਾ ਗਿਆ ਕਿ ਜਿਹੜਾ ਅਵਤਾਰ ਸਿੰਘ ਹੈ ਉਹਨੂੰ ਪਤਾ ਸੀਗਾ ਕਿ ਉਹਦੇ ਜਿਹੜਾ ਜੀ ਪੁਲਿਸ ਦਾ ਛਾਪਾ ਪੈਣਾ ਹੈ, ਜਿਹਦੇ ਕਰਕੇ ਉਹਨੇ ਆਪਣੀ ਪਤਨੀ ਤੇ ਜਿਹੜੀਆਂ ਉਹਦੀਆਂ ਬੇਟੀਆਂ ਸੀ ਉਹਨਾਂ ਨੂੰ ਕਿਸੇ ਅਣਦੱਸੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਛੱਡ ਦਿੱਤਾ। ਔਰ ਅਜੇ ਜਿਹੜੀ ਉਹਦੀ ਮਾਂ ਹੈ ਜੀ ਉਹ ਇਹ ਕਹਿੰਦੀ ਹੈ ਕਿ ਉਹਨੂੰ ਨਹੀਂ ਪਤਾ ਕਿ ਅਵਤਾਰ ਸਿੰਘ ਦੀ ਪਤਨੀ ਤੇ ਉਹਦੀਆਂ ਬੇਟੀਆਂ ਜਿਹੜੀਆਂ ਜੀ ਉਹਨਾਂ ਨੂੰ ਉਹਨੇ ਕਿਸ ਜਗ੍ਹਾ ਦੇ ਉੱਤੇ ਜਿਹੜਾ ਉਹ ਛੱਡਿਆ। ਜਿਹੜੀ ਦਿਹਾਤੀ ਪੁਲਿਸ ਹੈ ਜੀ ਉਹ ਇਹ ਕਹਿੰਦੀ ਹੈ ਕਿ ਇਹ ਮਹਿਜ਼ ਅਫਵਾਹਾਂ ਨੇ ਜਿਹਦੇ ਤਹਿਤ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਅਵਤਾਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋ ਗਈ ਹੋਈ ਹੈ। ਜਿਹੜੀ ਪੁਲਿਸ ਹੈ ਜੀ ਦਿਹਾਤੀ ਪੁਲਿਸ ਅੰਮ੍ਰਿਤਸਰ ਦੀ, ਉਹਨੇ ਇਹ ਗੱਲ ਕਹੀ ਹੈ ਕਿ ਉਹਦੀਆਂ ਲੁਕਣ ਗਾਹਾਂ ਦੇ ਉੱਤੇ ਲਗਾਤਾਰ ਜਿਹੜੀ ਆ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ। ਔਰ ਪੁਲਿਸ ਟੀਮਾਂ ਉਹਦੀ ਰਿਹਾਇਸ਼, ਰਿਸ਼ਤੇਦਾਰਾਂ ਦੇ ਘਰਾਂ ਤੇ ਜਿਹੜੇ ਉਹਦੇ ਦੋਸਤ ਮਿੱਤਰ ਨੇ ਉਸ ਜਗ੍ਹਾ ਦੇ ਉੱਤੇ ਛਾਪੇ ਜਿਹੜਾ ਜੀ ਉਹ ਮਾਰ ਰਹੀ ਹੈ। ਔਰ ਪੁਲਿਸ ਨੇ ਇਹ ਕਿਹਾ ਕਿ ਉਹ ਛੇਤੀ ਜਿਹੜਾ ਜੀ ਉਹਨੂੰ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲੂਗੀ। ਜਿਹੜਾ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਕੁਝ ਮੁੰਡੇ ਫੜੇ ਸੀਗੇ ਵੱਡੀ ਗਿਣਤੀ ਦੇ ਵਿੱਚ, ਉਹ ਪੁਲਿਸ ਨੇ ਛੱਡ ਦਿੱਤੇ ਆ ਬਹੁਤੇ ਜਿਹੜੇ ਜੀ। ਇਸ ਕਰਕੇ ਕਿਹਾ ਜਾ ਰਿਹਾ ਕਿ ਸ਼ਾਇਦ ਉਹ ਤਾਂ ਕਰਕੇ ਛੱਡੇ ਗਏ ਆ ਕਿ ਅਵਤਾਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਜੀ ਉਹ ਹੋ ਗਈ ਹੈ। ਪਰ ਜਿਹੜੀ ਪੁਲਿਸ ਆ ਉਹ ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਨਹੀਂ ਦੱਸ ਰਹੀ। ਉਹ ਇਹ ਕਹਿ ਰਹੀ ਹੈ ਕਿ ਬਿਕਰਮਜੀਤ ਤੇ ਅਵਤਾਰ ਸਿੰਘ ਦੇ ਵਿਚਾਲੇ ਹੋਈਆਂ ਜਿਹੜੀਆਂ ਫੋਨ ਕਾਲਾਂ ਨੇ ਉਹਨੂੰ ਘੋਖਿਆ ਜਾ ਰਿਹਾ ਤਾਂ ਕਿ ਬਾਕੀ ਨੈਟਵਰਕ ਜਿਹੜਾ ਜੀ ਉਹਦਾ ਪਤਾ
ਲਾਇਆ ਜਾ ਸਕੇ। ਇਹਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਜਿਹੜਾ ਜੀ ਉਹ ਜ਼ਰੂਰ ਸਿਖਰ ਦੇ ਉੱਤੇ ਇਸ ਵੇਲੇ ਹੈ ਕਿ ਅਵਤਾਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਉਹ ਹੋ ਗਈ ਹੋਈ ਹੈ ਜੀ। ਤੇ ਅੱਗੇ ਮੋਗਾ ਲਾਗੇ ਗੱਲ ਕਰਦੇ ਹਾਂ ਪ੍ਰਵਾਸੀ ਪੰਜਾਬੀ ਦੀ। ਉਸਨੇ ਆਪਣੇ ਵਾਈਫ ਨੂੰ ਮਾਰ ਕੇ ਸੁਸਾਈਡ ਕੀਤਾ। ਜੀ ਇਹ ਡਿਪਰੈਸ਼ਨ ਸਟ੍ਰੈਸ ਜਿਹੜਾ ਹੈ ਜੀ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਨੇ ਉਹਦੇ ਵਿੱਚ ਇਹ ਕਾਰਨ ਜਿਹੜਾ ਜੀ ਉਹ ਬਣ ਰਿਹਾ ਹੈ। ਕੈਨੇਡਾ ਤੋਂ ਹੀ ਆਇਆ ਹੋਇਆ ਸੀਗਾ ਜੀ ਵਿਅਕਤੀ। ਕਾਰਨ ਨਹੀਂ ਪਤਾ ਜਿਹੜਾ ਜੀ ਉਹ ਲੱਗ ਸਕਿਆ ਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਆਪਣੀ ਪਤਨੀ ਗੁਰਜੀਤ ਕੌਰ ਜਿਹੜੀ ਸੀ ਉਹਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਜੀ ਉਹ ਹਮਲਾ ਕਰਤਾ ਔਰ ਉਹਨੂੰ ਵੱਢ ਦਿੱਤਾ ਜੀ ਦੇ ਨਾਲ। ਔਰ ਉਹਦੀ ਜਿਹੜੀ ਨੂੰਹ ਹੈ ਉਹ ਸਖਤ ਜ਼ਖਮੀ ਹਾਲਤ ਦੇ ਵਿੱਚ ਇਸ ਵੇਲੇ ਹਸਪੀਟਲ ਦੇ ਵਿੱਚ ਦਾਖਲ ਹੈ। ਗੁਰਮੇਲ ਸਿੰਘ ਸੀਗਾ ਇਹ ਬਰਿਆਲਾ ਦਾ ਮੂਲ ਰੂਪ ਦੇ ਵਿੱਚ ਜਿਹੜਾ ਜੀ ਉਹ ਰਹਿਣ ਵਾਲਾ ਸੀ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਸੀਗਾ ਜੀ। ਔਰ 2 ਸਾਲ ਪਹਿਲਾਂ ਇਹਨੇ ਗੁਰਜੀਤ ਕੌਰ ਦੇ ਨਾਲ ਵਿਆਹ ਕਰਵਾਇਆ ਸੀਗਾ। ਗੁਰਜੀਤ ਕੌਰ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀਗੀ। ਉਹ ਆਪਣੇ ਨਾਨਕੇ ਪਿੰਡ ਦੌਧਰ ਜਿਹੜਾ ਜੀ ਸੀਗੀ। ਇਹਦੇ ਪਹਿਲੇ ਪਤੀ ਦੀ ਮੌਤ ਹੋਈ ਹੈ ਔਰ ਗੁਰਮੇਲ ਸਿੰਘ ਦੇ ਨਾਲ ਇਹਦਾ ਦੂਜਾ ਵਿਆਹ ਜਿਹੜਾ ਜੀ ਉਹ ਹੋਇਆ ਸੀਗਾ। ਜਿਹੜੇ ਨੇੜੇ ਤੇੜੇ ਰਹਿਣ ਵਾਲੇ ਆ ਉਹਨਾਂ ਨੂੰ ਉਦੋਂ ਪਤਾ ਲੱਗਿਆ ਜੀ ਜਦੋਂ ਗੁਰਜੀਤ ਕੌਰ ਜਿਹੜੀ ਸੀ ਉਹ ਜ਼ਖਮੀ ਹਾਲਤ ਦੇ ਵਿੱਚ ਲਹੂ ਲੁਹਾਨ ਹੋਈ ਘਰੋਂ ਜਿਹੜਾ ਜੀ ਉਹ ਨਿਕਲੀ। ਉਹਨੂੰ ਤੇ ਉਹਦੀ ਨੂੰਹ ਨੂੰ ਹਸਪੀਟਲ ਪਹੁੰਚਾਇਆ ਗਿਆ। ਗੁਰਜੀਤ ਕੌਰ ਜਿਹੜੀ ਸੀ ਉਹਦੀ ਰਸਤੇ ਦੇ ਵਿੱਚ ਹੀ ਜ਼ਿਆਦਾ ਖੂਨ ਵਗੜ ਕਰਕੇ ਮੌਤ ਹੋ ਗਈ, ਜਦੋਂ ਕਿ ਉਹਦੀ ਨੂੰਹ ਜਿਹੜੀ ਆ ਜੀ ਉਹ ਜੇਰੇ ਇਲਾਜ ਹੈ। ਇਹਦੇ 2 ਬੇਟੇ ਨੇ ਗੁਰਜੀਤ ਕੌਰ ਦੇ ਪਹਿਲੇ ਵਿਆਹ ਤੋਂ। ਉਹ ਆਸਟ੍ਰੇਲੀਆ ਰਹਿੰਦੇ ਨੇ ਔਰ ਉਸੇ ਹੀ ਮੁੰਡੇ ਦਾ ਵਿਆਹ ਹੈ ਸੀ ਜਿਹਦੀ ਪਤਨੀ ਨੂੰ ਵੀ ਜਿਹੜਾ ਜੀ ਇਹ ਜ਼ਖਮੀ ਇਸ ਬੰਦੇ ਨੇ ਜਿਹੜਾ ਜੀ ਕੀਤਾ ਗੁਰਮੇਲ ਸਿੰਘ ਨੇ। ਗੁਰਮੇਲ ਸਿੰਘ ਨੇ ਇਹਨਾਂ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਆਪ ਜਿਹੜਾ ਸੀਗਾ ਜੀ ਉਹ ਸਲਫਾਸ ਖਾ ਲਈ ਔਰ ਸਲਫਾਸ ਖਾਣ ਦੇ ਨਾਲ ਉਹਦੀ ਵੀ ਉੱਥੇ ਮੌਕੇ ਦੇ ਉੱਤੇ ਹੀ ਮੌਤ ਜਿਹੜੀ ਉਹ ਹੋ ਗਈ। ਅਰੇ ਤੱਕ ਇਹਨਾਂ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕੀ ਕਾਰਨ ਹੈ। ਉਹ ਕੁਛ ਦਿਨ ਪਹਿਲਾਂ ਕੈਨੇਡਾ ਤੋਂ ਆਇਆ ਜਿਹੜਾ ਜੀ ਉਹ ਦੱਸਿਆ ਜਾਂਦਾ ਕੀ ਰੀਜ਼ਨ ਸੀਗਾ ਜਿਹੜੇ ਉਹਨੇ ਏਡਾ ਵੱਡਾ ਸਟੈਪ ਲਿਆ ਤੇ ਪਤਨੀ ਜਿਹੜੀ ਸੀ ਉਹ ਮਾਰ ਦਿੱਤੀ। ਖੁਦ ਵੀ ਸਲਫਾਸ ਜਿਹੜੀ ਸੀ ਉਹ ਉਹਨੇ ਖਾ ਲਈ। ਕੀ ਉਹਨੇ ਅਪਲਾਈ ਕੀਤਾ ਹੋਇਆ ਸੀ ਕੈਨੇਡਾ ਜਾਣ ਦੇ ਵਾਸਤੇ, ਕੀ ਕਹਾਣੀ ਸੀਗੀ, ਕੁਛ ਵੀ ਨਹੀਂ ਜਿਹੜਾ ਜੀ ਉਹ ਪਤਾ ਲੱਗੀ। ਉਹਦੀ ਜਿਹੜੀ ਨੂੰਹ ਹੈ ਜੀ ਉਹਦੇ ਕੁਛ ਠੀਕ ਹੋਣ ਤੋਂ ਬਾਅਦ ਕਹਾਣੀ ਜਿਹੜੀ ਕੁਛ ਸਾਹਮਣੇ ਆ ਸਕਦੀ ਹੈ ਕਿ ਕਿਉਂ ਉਹਨੇ ਇਸ ਤਰ੍ਹਾਂ ਦਾ ਹਮਲਾ ਕੀਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਉੱਜੜ ਕੇ ਆਏ ਜਿਹੜੇ ਪਾਕਿਸਤਾਨ ਤੋਂ ਆ ਲਾਂਘਾ ਖੁੱਲਣ ਦੀ ਜਿਹੜੀ ਖਬਰ ਆ ਉਸ ਦੇ ਨਾਲ ਬਹੁਤ ਖੁਸ਼ੀ ਮਹਿਸੂਸ ਕਰ ਰਹੇ। ਉਹਦੀ ਓਵਰਆਲ ਹੈ ਚਾਹੇ ਭਾਈਚਾਰਾ ਜਿੱਥੇ ਵੀ ਬੈਠਾ ਦੁਨੀਆ ਦੇ ਵਿੱਚ ਮੇਰੇ ਖਿਆਲ ਜੇ ਦੇਖਿਆ ਜਾਵੇ ਤਾਂ ਇਸ ਸਾਲ ਦੀ ਜਿਹੜੀ ਹੈ ਜੀ ਇਹ ਸਭ ਤੋਂ ਵੱਡੀ ਖਬਰ ਦੇ ਰੂਪ ਦੇ ਵਿੱਚ ਇਹ ਆ ਰਹੀ ਹੈ ਜੀ। ਜੇ 18 ਦੀ ਖਬਰ ਦੀ ਆਪਾਂ ਗੱਲ ਕਰੀਏ ਤਾਂ ਕਿਉਂਕਿ ਇੰਨੇ ਸਾਲ ਜਿਹੜੇ ਜੀ ਲੱਗ ਗਏ 70 ਸਾਲ ਤੋਂ ਬਾਅਦ ਇਹ ਪਹਿਲੀ ਵਾਰੀ ਆ ਕਿ ਇਸ ਲਾਂਘੇ ਦੀ ਦੋਨਾਂ ਸਰਕਾਰਾਂ ਜਿਹੜੀਆਂ ਨੇ ਉਹ ਰਾਜੀ ਹੋਈਆਂ ਨੇ ਔਰ ਇਹਨੂੰ ਲੈ ਕੇ ਬਹੁਤ ਵੱਡੀ ਖੁਸ਼ੀ ਦੀ ਖਬਰ ਜਿਹੜੀ ਹੈ ਜੀ ਉਹ ਸਮੁੱਚੇ ਭਾਈਚਾਰੇ ਦੇ ਵਿੱਚ ਪਾਈ ਜਾ ਰਹੀ ਹੈ ਜੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਲਾਂਘਾ ਜਿਹੜਾ 2 ਮੁਲਕਾਂ ਦੇ ਵਿਚਾਲੇ ਲਾਂਘੇ ਦਾ ਕੰਮ ਜਿਹੜਾ ਜੀ ਉਹ ਕਰੇ। ਜਿਹੜੇ ਪਿੰਡਾਂ ਥਾਵਾਂ ਦੇ ਉੱਤੇ ਆ ਕੇ ਪੰਜਾਬ ਵਾਲੀ ਸਾਈਡ ਦੇ ਉੱਤੇ ਵਸੇ ਨੇ, ਦਹਾਕੇ ਹੋ ਗਏ, 7-7 ਦਹਾਕੇ ਹੋ ਗਏ, ਅੱਜ ਵੀ ਰਿਫਿਊਜੀ ਕਹਾਉਂਦੇ ਆ। ਲਾਹੌਰੀਆਂ ਦੇ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਦੇ ਵਿੱਚ ਇਹਨੂੰ ਲੈ ਕੇ ਨਵਾਂ ਉਤਸ਼ਾਹ ਜਿਹੜਾ ਜੀ ਉਹ ਪੈਦਾ ਹੋਇਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਲੋਕ ਨੇ ਉਹ ਇੰਨੇ ਜ਼ਿਆਦਾ ਖੁਸ਼ ਨੇ ਕਿ ਉਹ ਇਹ ਕਹਿ ਰਹੇ ਆ ਕਿ ਉਹਨਾਂ ਦੇ ਜਿਉਂਦੇ ਜੀ ਇਹ ਆਸ ਉਹਨਾਂ ਦੀ ਜਿਹੜੀ ਉਹ ਪੂਰੀ ਹੋਣ ਜਾ ਰਹੀ ਹੈ। ਮਾਲਵੇ ਦੇ ਖੇਤਰ ਦੇ ਵਿੱਚ ਵੀ ਲੰਬੀ ਦੇ ਵਿੱਚ ਕੋਈ 1.5 ਦਰਜਨ ਦੇ ਪਿੰਡ ਆ ਜਿਹੜੇ ਲਾਹੌਰੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਆ ਔਰ ਇਹਨਾਂ ਦੇ ਪਿੰਡਾਂ ਦੇ ਬਜ਼ੁਰਗਾਂ ਦੇ ਵਾਸਤੇ ਕਰਤਾਰਪੁਰ ਦੇ ਲਾਂਘੇ ਦੇ ਖੁੱਲਣ ਦੀ ਖਬਰ ਜਿਹੜੀ ਹੈ ਜੀ ਇੱਕ ਵੱਡੀ ਖਬਰ ਹੈ। ਮਾਲਵੇ ਦੇ ਜਿਹਨਾਂ ਪਿੰਡਾਂ ਦੇ ਵਿੱਚ ਇੱਥੋਂ ਜਿਹੜਾ ਜੀ ਉੱਜੜ ਕੇ ਆ ਕੇ ਵਸੇ ਹੋਏ ਲੋਕ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਅਰਦਾਸ ਜਿਹੜੀ ਹੈ ਜੀ ਉਹ ਪੂਰੀ ਹੋਣ ਜਾ ਰਹੀ ਹੈ। 87 ਸਾਲਾਂ ਦੀ ਬਜ਼ੁਰਗ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਖੁੰਝ ਗਈ ਸੀ ਜਦੋਂ ਉਹ 13 ਸਾਲਾਂ ਦੀ ਸੀਗੀ ਤੇ ਲਾਹੌਰ ਜ਼ਿਲ੍ਹੇ ਦੇ ਪਿੰਡ ਰਾਜਾ ਜੰਗ ਦੇ ਵਿੱਚ ਰਹਿੰਦੀ ਸੀ। ਉਹ ਕਹਿੰਦੀ ਕਿ ਉਹਦੇ ਮਾਪੇ ਗੱਡੇ ਤੇ ਜਾ ਕੇ ਗੁਰੂ ਦੇ ਸਥਾਨ ਦੇ ਉੱਤੇ ਲੰਗਰ ਲਾ ਕੇ ਜਿਹੜਾ ਜੀ ਉਹ ਆਏ ਸੀਗੇ। ਉਹ ਕਹਿੰਦੀ ਆ ਕਿ ਉਹਦੀ ਇੱਛਾ ਜਿਹੜੀ ਹੈ ਜੀ ਪੂਰੀ ਹੋਣ ਤੋਂ ਪਹਿਲਾਂ ਉਹਨੇ ਨਨਕਾਣਾ ਸਾਹਿਬ ਦੇਖਣਾ ਸੀ ਤੇ ਇਹ ਵੰਡ ਜਿਹੜੀ ਸੀ ਉਹ ਹੋ ਗਈ ਔਰ 16 ਸਾਲਾਂ ਦੀ ਉਮਰ ਦੇ ਵਿੱਚ ਮਾਪਿਆਂ ਦੇ ਨਾਲ ਇੱਧਰ ਜਿਹੜੀ ਉਹ ਆ ਗਈ। ਦੂਰੋਂ ਕਰਤਾਰਪੁਰ ਜਿਹੜਾ ਜੀ ਉਹ ਦੇਖ ਕੇ ਕਈ ਵਾਰੀ ਆਈ ਆ
ਤੇ ਇਹ ਉਹਦੇ ਅੰਦਰ ਜਿਹੜੀ ਦੀ ਆਸ ਰਹਿੰਦੀ ਹੈ ਕਿ ਦੂਰੋਂ ਕਿਉਂ ਦੇਖਣਾ, ਨੇੜੇ ਜਾ ਕੇ ਉਹ ਕਿਉਂ ਨਹੀਂ ਜਿਹੜਾ ਦੀ ਉਹ ਦੇਖ ਸਕਦੀ। ਜਿਹੜੇ ਵੱਖ-ਵੱਖ ਬਜ਼ੁਰਗ ਨੇ ਜਿਹੜੇ ਤਕਰੀਬਨ 80 ਵਿਆਹ ਤੋਂ ਉੱਪਰ ਨੇ, 80 ਸਾਲਾਂ ਤੋਂ ਉੱਪਰ ਨੇ, ਜਿਹੜੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਅੰਦਰ ਜਿਹੜੀ ਦੀ ਇਹ ਇੱਛਾ ਸਭ ਤੋਂ ਜ਼ਿਆਦਾ ਔਰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਲਾਂਘਾ ਖੁੱਲਣ ਜਾ ਰਿਹਾ। ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਲੇ ਵਰੇ ਜਦੋਂ ਸੰਭਾਵੀ ਰੂਪ ਦੇ ਵਿੱਚ ਇਹ ਲਾਂਘਾ ਖੁੱਲੂਗਾ ਤੇ ਉਹ ਵੀ ਉਸ ਜਗ੍ਹਾ ਨੂੰ ਜਾ ਕੇ ਤੱਕ ਕੇ ਆਉਣਗੇ ਜੀ, ਉਸ ਧਰਤੀ ਨੂੰ ਜਾ ਕੇ ਦੇਖ ਕੇ ਆਉਣਗੇ ਜਿਹੜੀ ਕਿਸੇ ਸਮੇਂ ਉਹਨਾਂ ਦੀ ਹੁੰਦੀ। ਬਿਲਕੁਲ ਜੀ, ਉਹਨਾਂ ਦੀ ਖੁਸ਼ੀ ਤਾਂ ਸਮਾਈ ਨਹੀਂ ਜਾਂਦੀ ਹੋਣੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪਰਮਜੀਤ ਸਿੰਘ ਸਰਨਾ। ਉਹਨਾਂ ਨੇ ਇੱਕ ਮੰਗ ਕੀਤੀ ਆ ਕਿ ਉਹਨਾਂ ਨੇ ਸੁਝਾਅ ਦਿੱਤਾ ਆ ਕਿ ਜਿਹੜਾ ਆਪਾਂ ਨਨਕਾਣਾ ਸਾਹਿਬ ਨੂੰ 6ਵਾਂ ਤਖਤ ਬਣਾਉਣ ਦੀ ਤੇ ਉਸ ਦੇ ਉੱਤੇ ਇਤਰਾਜ਼। ਬਿਲਕੁਲ ਜੀ, ਐਕਚੁਅਲੀ ਪਰਮਜੀਤ ਸਿੰਘ ਸਰਨਾ ਗਏ ਹੋਏ ਆ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ। ਉੱਥੇ ਉਹਨਾਂ ਨੇ ਇਹ ਜਿਹੜਾ ਜੀ ਸਿੱਖਾਂ ਨੂੰ 6ਵੇਂ ਤਖਤ ਦੀ ਸਥਾਪਨਾ ਨੂੰ ਲੈ ਕੇ ਪ੍ਰਸਤਾਵ ਤੇ ਜਿਹੜੇ ਸੰਗਤ ਦੇ ਸਮਰਥਨ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਹਾਲਾਂਕਿ ਪਰਮਜੀਤ ਸਿੰਘ ਸਰਨਾ ਦਾ ਇਹ ਜਿਹੜਾ ਪ੍ਰਸਤਾਵ ਹੈ ਉਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਜਿਹੜਾ ਜੀ ਉਹ ਕਈ ਪੰਥਕ ਸੰਗਠਨਾਂ ਦੇ ਨਾਲ ਇਹਦਾ ਜਿਹੜਾ ਨਾਲ ਲੈ ਕੇ ਇਹਦਾ ਵਿਰੋਧ ਜਿਹੜਾ ਜੀ ਉਹ ਕੀਤਾ। ਉਹਨਾਂ ਦਾ ਇਹ ਕਹਿਣਾ ਕਿ ਇਹ ਸਿੱਖ ਧਰਮ ਦੇ ਵਿੱਚ ਸੰਭਵ ਨਹੀਂ ਆ। ਜੇ ਇਸ ਤਰ੍ਹਾਂ ਹੋਇਆ ਤਾਂ ਇਹਦੇ ਨਾਲ ਵਿਵਾਦ ਤੇ ਉਲਝਣਾ ਜਿਹੜੀਆਂ ਜੀ ਉਹ ਹੋਰ ਵਧਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਦਾ ਕਹਿਣਾ ਹੈ ਕਿ ਸਿੱਖ ਪੰਥ ਪਹਿਲਾਂ ਹੀ ਕੌਮੀ ਮਸਲਿਆਂ ਦੇ ਵਿੱਚ ਉਲਝਿਆ ਹੋਇਆ ਤੇ ਜਿਹੜੀਆਂ ਪਰੰਪਰਾਵਾਂ ਸਿੱਖ ਧਰਮ ਦੇ ਵਿੱਚ ਚੱਲੀਆਂ ਆ ਰਹੀਆਂ ਨੇ ਉਹਨਾਂ ਦੇ ਉੱਤੇ ਹੀ ਖੜਾ ਜਿਹੜਾ ਜੀ ਉਹ ਹੋਣਾ ਚਾਹੀਦਾ। ਇਹ ਨਵੀਆਂ ਜਿਹੜੀਆਂ ਉਲਝਣਾ ਜਾਂ ਦੁਬਿਧਾ ਜਿਹੜੀ ਆ ਉਹ ਨਵੀਂ ਨਹੀਂ ਖੜਨੀ ਜਿਹੜੀ ਦੀ ਉਹ ਚਾਹੀਦੀ। ਦਮਦਮੀ ਟਕਸਾਲ ਦੇ ਮੁਖੀ ਨੇ ਇਹ ਗੱਲ ਜਿਹੜੀ ਦੀ ਆਖੀ ਆ, ਇਤਰਾਜ਼ ਇਹਦੇ ਉੱਤੇ ਜਿਹੜਾ ਜੀ ਜਤਾਇਆ। ਇਹ ਕਹਿਣਾ ਕਿ ਸਰਨਾ ਹੋਰਾਂ ਦੀ ਇਹ ਕਾਰਵਾਈ ਪੰਥ ਦੇ ਵਿੱਚ ਭਰਮ ਤੇ ਦੁਬਿਧਾ ਜਿਹੜਾ ਜੀ ਉਹ ਪੈਦਾ ਕਰਨ ਵਾਲੀ ਹੈ ਔਰ ਪੰਥ ਦੀ ਸ਼ਕਤੀ ਨੂੰ ਤਾਰ-ਤਾਰ ਜਿਹੜਾ ਜੀ ਉਹ ਕਰਨ ਵਾਲੀ ਇਹ ਹੈ। ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਜਿਹੜਾ ਜੀ ਸਰਨਾ ਦੇ ਇਹ ਜਿਹੜਾ ਪ੍ਰਸਤਾਵ ਹੈ ਇਹਨੂੰ ਇਹ ਦੱਸਿਆ ਕਿ ਇਹ ਬਿਨਾਂ ਸਿਰ ਪੈਰ ਦਾ ਜਿਹੜਾ ਜੀ ਉਹ ਪ੍ਰਸਤਾਵ ਹੈ। ਉਹਨਾਂ ਨੇ ਕਿਹਾ ਕਿ ਬੰਦਾ ਜਿਹੜਾ ਇੱਦਾਂ ਦੀਆਂ ਹਰਕਤਾਂ ਉਸ ਵੇਲੇ ਕਰਦਾ ਜਦੋਂ ਉਹਦੀ ਮੱਤ ਜਿਹੜੀ ਆ ਉਹ ਮਾਰੀ ਜਾਂਦੀ ਆ। ਉਹਨੇ ਕਿਹਾ ਕਿ ਸਰਨਾ ਦੇ ਨਾਲ ਵੀ ਕੁਛ ਇਸੇ ਤਰ੍ਹਾਂ ਦਾ ਹੀ ਜਿਹੜਾ ਜੀ ਉਹ ਹੋ ਰਿਹਾ। ਜਿਹੜੇ ਬਲਜੀਤ ਸਿੰਘ ਦਾਦੂਵਾਲ ਨੇ ਉਹਨਾਂ ਦਾ ਕਹਿਣਾ ਕਿ ਪੰਜਾਂ ਦਾ ਕਨਸੈਪਟ ਜਿਹੜਾ ਜੀ ਉਹ ਹੈ ਪੰਜ ਪਿਆਰੇ ਹੋਣ, ਪੰਜ ਪ੍ਰਧਾਨੀ ਜਿਹੜੀ ਜੀ ਉਹ ਹੋਵੇ ਔਰ ਉਹਨਾਂ ਨੇ ਕਿਹਾ ਕਿ ਇਸੇ ਕਰਕੇ 5 ਤਖਤ ਜਿਹੜੇ ਆ ਜੀ ਉਹ ਸਥਾਪੇ ਗਏ ਸੀਗੇ। ਪਰ ਇਹਦਾ ਜਿਹੜਾ ਜੀ ਕਦੀ ਵੀ 6ਵਾਂ ਨਹੀਂ ਜਿਹੜਾ ਜੀ ਉਹ ਹੋ ਸਕਦਾ। ਪਰ ਇੱਕ ਸਵਾਲ ਇੱਥੇ ਜਿਹੜਾ ਜੀ ਜ਼ਰੂਰ ਉੱਠਦਾ ਹੈ ਕਿ ਜੇ ਤੁਸੀਂ ਤਖਤ ਹਜ਼ੂਰ ਸਾਹਿਬ ਗਏ ਹੋ ਜਿੱਥੇ ਜਿਹੜੇ 4 ਦਰਵਾਜ਼ੇ ਜਿਹੜੇ ਹੁੰਦੇ ਸੀਗੇ ਉਹ ਕਨਸੈਪਟ ਜਿਹੜਾ ਜੀ ਉਹ ਬਦਲ ਕੇ ਉੱਥੇ 6 ਦਰਵਾਜ਼ੇ ਜਿਹੜੇ ਆ ਜੀ ਉਹ ਬਾਹਰੋਂ ਜਿਹੜੇ ਦਿਓੜੀ ਤੋਂ ਆਉਂਦੇ ਨੇ ਉਹ 6 ਕਰ ਦਿੱਤੇ। ਇਹਦੇ ਉੱਤੇ ਕਦੀ ਕੋਈ ਕਿਸੇ ਨੇ ਕਿੰਤੂ ਪਰੰਤੂ ਨਹੀਂ ਉਠਾਏ। ਬਹੁਤ ਸਾਰੀਆਂ ਪਰੰਪਰਾਵਾਂ ਦੇ ਵਿੱਚ ਮਰਜ਼ੀਆਂ ਚੱਲਦੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।